ਕੀ ਲੱਗ ਰਿਹਾ ਵੀ ਜਿਹੜੀ ਆਈਸੋਲੇਸ਼ਨ ਇੱਕ ਸਿਸਟਮ ਨੇ ਤੁਹਾਨੂੰ ਦਿੱਤੀ ਸੀ ਪਿਛਲੇ ਕੁਝ ਸਮਿਆਂ ਦੇ ਵਿੱਚ, ਉਹ ਲੱਗ ਰਿਹਾ ਵੀ ਜਿਹੜੀ ਹੁਣ ਨਵੀਂ ਪੀੜ੍ਹੀ ਜਵਾਨ ਹੋਈ ਆ ਉਹ ਟੁੱਟਦੀ ਨਜ਼ਰ ਆ ਰਹੀ ਹੈ? ਜੇ ਅਸੀਂ ਮੁਕਾਬਲਾ ਕਰਨਾ ਹੈ हुकूमत ਦੀਆਂ EVM ਮਸ਼ੀਨਾਂ, ਪਿਛਲੇ ਇਲੈਕਸ਼ਨਾਂ ਦੇ ਵਿੱਚ ਵੀ EVM ਮਸ਼ੀਨਾਂ ਇਸਤੇਮਾਲ ਕਰਕੇ ਮੇਰੇ ਨਾਲ ਧੋਖੇ ਹੁੰਦੇ ਰਹੇ ਹੈ। ਮੇਰੀ ਕੌਮ ਨੇ ਵੀ ਮੇਰੀ ਸਪੋਰਟ ਨਹੀਂ ਕੀਤੀ। ਸੋ ਇਸ ਵਾਰ ਦੇਖਦੇ ਹਾਂ ਕਿ ਜੇ EVM ਧੋਖਾ ਨਾ ਦੇਵੇ ਤਾਂ ਫਿਰ ਮੋਰਚਾ ਫਤਿਹ ਹੋ ਸਕਦਾ ਹੈਗਾ। ਪੰਜਾਬ ਦਾ ਬਾਰਡਰ ਪਾਕਿਸਤਾਨ ਨਾਲ ਖੋਲ੍ਹਾਂਗੇ, ਜਿਹਦੇ ਨਾਲ ਅਸੀਂ ਵਪਾਰ ਬਾਹਰ ਦੇ ਮੁਲਕਾਂ 'ਚ ਕਰ ਸਕੀਏ। ਦਿਨ ਪਾਕਿਸਤਾਨ ਦਾ ਬਾਰਡਰ ਖੁੱਲ੍ਹ ਗਿਆ ਅਤੇ ਪਾਕਿਸਤਾਨ ਦੇ ਵਿੱਚ ਕਮੀ ਹੈ ਕਣਕ ਦੀ, ਅਤੇ ਉਹ ਰੂਸ ਤੋਂ ਮੰਗਾਉਂਦਾ ਹੈ। ਸਾਡਾ ਬਾਰਡਰ ਵੱਟ ਨਾਲ ਵੱਟ ਲੱਗਦਾ ਅਤੇ ਇਹ ਸਾਡੇ ਕਿਸਾਨ ਉਹਨਾਂ ਦੀਆਂ ਮੰਡੀਆਂ ਦੇ ਵਿੱਚ ਵੀ ਜਾ ਕੇ ਆਪਣੀਆਂ ਜਿਨਸਾਂ ਵੇਚ ਸਕਦੇ ਆ। ਰਾਹੁਲ ਗਾਂਧੀ ਨੇ ਪਿਛਲੇ ਦਿਨ ਇੱਕ ਵੱਡੀ ਸਟੇਟਮੈਂਟ ਦਿੱਤੀ ਆ ਪਾਰਲੀਮੈਂਟ 'ਚ। ਉਹਨਾਂ ਨੇ ਕਿਹਾ ਵੀ ਇੰਡੀਆ ਇਜ਼ ਨੋਟ ਅ ਨੇਸ਼ਨ, ਇਟਸ ਅ ਯੂਨੀਅਨ ਆਫ ਸਟੇਟਸ। ਜਿਹੜਾ ਕਾਂਗਰਸ ਦੇ ਵਿੱਚ ਇਹ ਬਦਲਾਅ ਦੇਖ ਰਹੇ ਹੋ ਤੁਸੀਂ ਇਹਨੂੰ, ਕਿਉਂਕਿ ਪੰਜਾਬ ਦੀ ਜਦੋਂ ਧਰਮ ਯੁੱਧ ਮੋਰਚੇ ਦੀ ਗੱਲ ਸੀ, ਉਹ ਵੱਡਾ ਦਰਬਾਰ ਸਾਹਿਬ 'ਤੇ ਹਮਲਾ ਹੋ ਗਿਆ, ਗੱਲ ਤਾਂ ਇਹੀ ਹੋ ਰਹੀ ਸੀ। ਸੋ ਜਿੰਨਾ ਚਿਰ ਇੰਟਰਨੈਸ਼ਨਲ ਅਬਜ਼ਰਵਰ ਇੱਥੇ ਨਹੀਂ ਆਉਂਦੇ, ਉਨਾ ਚਿਰ ਇੰਟਰਨੈਸ਼ਨਲ ਪੱਧਰ ਦੇ ਉੱਤੇ ਇਹ ਇਲੈਕਸ਼ਨਾਂ 'ਤੇ ਜਿੰਨੀਆਂ ਵੀ ਜਮਹੂਰੀਅਤ ਪਸੰਦ ਮੁਲਕ ਹੈ ਉਹ ਇਤਬਾਰ ਨਹੀਂ ਕਰਨਗੇ ਕਿ ਇਹ ਫੇਅਰ ਹੋਏ ਹੈ, ਸੱਚੇ ਹੋਏ ਹੈ, ਸਾਫ਼ ਹੋਏ ਹੈ ਅਤੇ ਸੁਥਰੇ ਹੋਏ ਹੈ। ਅਮਰਗੜ੍ਹ ਹਲਕੇ ਦੇ ਪਿੰਡ ਚੌਂਦਾ ਦੇ ਵਿੱਚ ਅਸੀਂ ਬੈਠੇ ਹਾਂ। ਤੁਸੀਂ ਦੇਖੀਆਂ ਨੇ ਤਸਵੀਰਾਂ, ਅਸੀਂ ਤੁਹਾਨੂੰ ਤਸਵੀਰਾਂ ਦਿਖਾਈਆਂ ਕਿ ਇੱਕ ਪਿੰਡ ਆ ਇਹ, ਅਤੇ ਇਸ ਪਿੰਡ ਦੇ ਵਿੱਚ ਲਗਭਗ ਇਹ ਲੱਗ ਰਿਹਾ ਸੀ ਕਿ ਸਾਰਾ ਹੀ ਪਿੰਡ ਉਮੜ ਆਇਆ ਹੋਵੇ। ਮਾਨ ਸਾਹਿਬ ਦੀ ਇਸ ਚੋਣ ਮੁਹਿੰਮ ਦੇ ਵਿੱਚ ਵੱਡਾ ਇਸ ਵਾਰ ਹੁੰਗਾਰਾ ਮਿਲ ਰਿਹਾ ਮਾਨ ਸਾਹਿਬ ਨੂੰ, ਇਸ ਖਾਸ ਕਰਕੇ ਮਾਨ ਸਾਹਿਬ ਦੀ ਪਾਰਟੀ ਨੂੰ, ਇਸ ਅਮਰਗੜ੍ਹ ਹਲਕੇ ਦੇ ਵਿੱਚ ਜਿੱਥੇ ਉਹ ਖੁਦ ਚੋਣ ਲੜ ਰਹੇ ਨੇ। ਮਾਨ ਸਾਹਿਬ, ਤੁਸੀਂ ਇੱਕ ਉਹ ਚੋਣ ਲੜੀ ਜਦੋਂ ਤੁਸੀਂ ਜੇਲ੍ਹ 'ਚ ਸੀ, ਵੱਡੇ ਪੱਧਰ 'ਤੇ ਇੱਕ ਕਲੀਨ ਸਵੀਪ ਹੋਇਆ ਪੰਜਾਬ ਦੇ ਵਿੱਚ, ਤਾਂ ਉਸ ਤੋਂ ਬਾਅਦ ਹੁਣ ਇਹ ਚੋਣ ਅਸੀਂ ਦੇਖ ਰਹੇ ਹਾਂ ਵੀ ਇਸ ਵਾਰ ਖਾਸ ਕਰਕੇ ਅਮਰਗੜ੍ਹ ਹਲਕੇ ਦੀ ਗੱਲ ਕਰਨੀ ਹੋਵੇ ਤਾਂ ਬੜੇ ਵੱਡੇ ਇਕੱਠ ਹੋ ਰਹੇ ਆ ਤੁਹਾਡੀਆਂ ਰੈਲੀਆਂ ਦੇ ਵਿੱਚ। ਤਾਂ ਕੀ ਲੱਗ ਰਿਹਾ ਵੀ ਜਿਹੜੀ ਆਈਸੋਲੇਸ਼ਨ ਇੱਕ ਸਿਸਟਮ ਨੇ ਤੁਹਾਨੂੰ ਦਿੱਤੀ ਸੀ ਪਿਛਲੇ ਕੁਝ ਸਮਿਆਂ ਦੇ ਵਿੱਚ, ਉਹ ਲੱਗ ਰਿਹਾ ਵੀ ਜਿਹੜੀ ਹੁਣ ਨਵੀਂ ਪੀੜ੍ਹੀ ਜਵਾਨ ਹੋਈ ਆ ਉਹ ਟੁੱਟਦੀ ਨਜ਼ਰ ਆ ਰਹੀ ਹੈ? ਦੇਖੋ, ਜੋ ਸਾਡੀ ਪਾਰਟੀ ਦੀ ਪੋਲਿਸੀ ਹੈ ਉਹਦੇ ਮੁਤਾਬਕ ਮੇਰੀ ਇੱਜ਼ਤ ਤਾਂ ਸਾਰੇ ਬਹੁਤ ਕਰਦੇ ਹੈ। ਨਾ ਮੇਰੇ ਕੋਲ ਬੰਦੂਕਾਂ ਹੈ, ਨਾ ਮੇਰੇ ਕੋਲ ਸਿਕਿਉਰਿਟੀ ਹੈ, ਅਤੇ ਜਿੱਥੇ ਮਰਜ਼ੀ ਮੈਂ ਜਾ ਸਕਦਾ ਹੈ। ਅਤੇ ਹੁਣ ਮੈਨੂੰ ਨਹੀਂ ਸਮਝ ਆਉਂਦੀ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ, ਕਿ ਮੈਨੂੰ ਵੋਟਾਂ ਨਹੀਂ ਪੈਂਦੀਆਂ? ਨਹੀਂ, ਮੈਂ ਇਹ ਨਹੀਂ ਪੁੱਛਣਾ ਚਾਹੁੰਦਾ ਕਿ ਅੱਜ ਸਿੱਧੂ ਵੀ ਸਟੇਜ ਤੋਂ ਸੀ, ਉਹਨਾਂ ਨੇ ਵੀ ਇਹ ਗੱਲ ਕਹੀ ਕਿ ਸਿਸਟਮ ਨੂੰ ਤੁਸੀਂ ਬਾਹਰ ਨਹੀਂ ਖਾਂਦੇ। ਜਿਹੜੇ ਲੋਕ, ਜਿਹੜੇ ਸਿਆਸਤਦਾਨ ਐਲਾਨਾਂ ਤੋਂ ਮੁੱਕਰ ਗਏ, ਇਨਕਾਰੀ ਹੋ ਗਏ, ਉਹਨਾਂ ਨੂੰ ਸਿਆਸਤ ਦੇ ਵਿੱਚ ਸਥਾਪਿਤ ਕੀਤਾ ਗਿਆ, ਪਰ ਤੁਹਾਨੂੰ ਕਿਤੇ ਨਾ ਕਿਤੇ ਆਈਸੋਲੇਟ ਕੀਤਾ ਗਿਆ। ਤਾਂ ਇਸ ਵਾਰ ਦੀ ਪਰ ਚੋਣ ਮੁਹਿੰਮ ਜਿਹੜੀ ਆ ਉਹ ਵੱਡੇ ਪੱਧਰ 'ਤੇ ਹੁੰਗਾਰਾ ਨਜ਼ਰ ਆ ਰਿਹਾ ਕਿ ਸਿਮਰਨਜੀਤ ਸਿੰਘ ਮਾਨ ਇੱਕ ਪੈਰਲਲ ਮੂਵਮੈਂਟ ਚੱਲ ਰਹੀ ਆ ਇਲੈਕਸ਼ਨਸ ਦੇ ਵਿੱਚ। ਤਾਂ ਤੁਸੀਂ ਕਿਵੇਂ ਦੇਖ ਰਹੇ ਹੋ ਕਿ 99 ਦੀਆਂ ਉਹਨਾਂ ਚੋਣਾਂ ਤੋਂ ਬਾਅਦ ਇਹਨਾਂ ਚੋਣਾਂ ਦੇ ਦਰਮਿਆਨ ਵੀ ਬੜੀਆਂ ਚੋਣਾਂ ਰਹੀਆਂ, ਪਰ ਇਸ ਵਾਰ ਤੁਹਾਨੂੰ ਲੱਗ ਰਿਹਾ ਹੈ ਕਿ ਹਾਂ ਕੁਝ ਹਵਾ ਬਦਲ ਰਹੀ ਆ? ਦੇਖੋ, ਇਹ ਤਾਂ ਜਦੋਂ ਰਿਜ਼ਲਟ ਨਿਕਲਣਗੇ, ਅਜੇ ਅਸੀਂ ਮੁਕਾਬਲਾ ਕਰਨਾ ਹੈ ਹੁਕੂਮਤ ਦੀਆਂ EVM ਮਸ਼ੀਨਾਂ, ਜਿਹੜੀਆਂ ਮਨੀਪੂਲੇਟ ਉਹ ਕਰ ਸਕਦੇ ਆ, ਉੱਥੇ ਆਪਣਾ ਸੈੱਲ ਰੱਖ ਸਕਦੇ ਹੈ। ਅਤੇ ਅਜੇ ਫੈਸਲਾ ਨਹੀਂ ਹੋਇਆ, ਸੰਗਤ ਨੇ ਤਾਂ ਫੈਸਲਾ ਕਰ ਲਿਆ, ਪਰ ਹੁਣ ਆਪਾਂ ਗੁਲਾਮ ਲੋਕ ਹੈ ਕਿ EVM ਮਸ਼ੀਨਾਂ ਕੀ ਕਹਿਣਗੀਆਂ, ਆਪਣੇ ਵੋਟ ਸਹੀ ਦੇਣਗੇ ਕਿ ਨਹੀਂ ਦੇਣਗੇ। ਪਿਛਲੇ ਇਲੈਕਸ਼ਨਾਂ ਦੇ ਵਿੱਚ ਵੀ EVM ਮਸ਼ੀਨਾਂ ਇਸਤੇਮਾਲ ਕਰਕੇ ਮੇਰੇ ਨਾਲ ਧੋਖੇ ਹੁੰਦੇ ਰਹੇ ਹੈ। ਪਰ ਦੂਸਰੀ ਗੱਲ ਹੈ, ਮੇਰੀ ਕੌਮ ਨੇ ਵੀ ਮੇਰੀ ਸਪੋਰਟ ਨਹੀਂ ਕੀਤੀ, ਉਹ ਵੀ ਇੱਕ ਫੈਕਟਰ ਹੈ। ਪਰ ਜਿਵੇਂ ਹੁਣ ਲੱਗ ਰਿਹਾ
ਕਿ ਇੱਕ ਸੋਚ ਸਾਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ, ਸਿਰਫ ਇੱਥੇ ਚੌਂਦੇ ਦੇ ਵਿੱਚ ਨਹੀਂ, ਸਾਰੇ ਪੰਜਾਬ ਦੇ ਵਿੱਚ, ਮਾਲਵੇ 'ਚ, ਦੁਆਬੇ 'ਚ, ਮਾਝੇ ਦੇ ਵਿੱਚ, ਕਿ ਅਕਾਲੀ ਦਲ ਅੰਮ੍ਰਿਤਸਰ ਨੂੰ ਮੌਕਾ ਦੇਣਾ ਚਾਹੀਦਾ ਹੈ ਸਰਕਾਰ ਬਣਾਉਣ ਦਾ। ਅਤੇ ਮੈਂ ਬਹੁਤ ਰਿਣੀ ਹੋਊਂਗਾ ਸਾਰਿਆਂ ਦਾ, ਕਿਉਂ ਕਰਕੇ ਸਾਰਿਆਂ ਨੂੰ ਪੰਜਾਬ ਨੇ ਵੇਖ ਲਿਆ ਹੈਗਾ ਅਤੇ ਇਹਨਾਂ ਨੇ ਆਪਣਾ ਘਰ ਪੂਰਾ ਕੀਤਾ, ਪਰ ਆਪਣੀ ਪੰਜਾਬ ਅਤੇ ਲੋਕਾਂ ਦੇ ਲਈ ਡੱਕਾ ਨਹੀਂ ਤੋੜਿਆ ਹੈਗਾ। ਸੋ ਇਸ ਵਾਰ ਦੇਖਦੇ ਹਾਂ ਕਿ ਜੇ EVM ਧੋਖਾ ਨਾ ਦੇਵੇ ਤਾਂ ਫਿਰ ਮੋਰਚਾ ਫਤਿਹ ਹੋ ਸਕਦਾ ਹੈਗਾ। ਮਾਨ ਸਾਹਿਬ, ਸਾਰੀਆਂ ਸਿਆਸੀ ਪਾਰਟੀਆਂ ਕੋਈ 1000 ਰੁਪਇਆ ਦੇਣ ਦੀ ਗੱਲ ਕਰ ਰਿਹਾ, ਕੋਈ ਸਿਲੰਡਰ ਦੇਣ ਦੀ ਗੱਲ ਕਰ ਰਿਹਾ, ਕੋਈ ਕੁਛ ਦੇਣ ਦੀ ਗੱਲ ਕਰ ਰਿਹਾ। ਤੁਸੀਂ ਚੋਣ ਕਿਸ ਏਜੰਡੇ 'ਤੇ ਲੜ ਰਹੇ ਹੋ? ਅਸੀਂ ਤਾਂ ਵਫਾਦਾਰੀ ਦੇਵਾਂਗੇ, ਇਮਾਨਦਾਰੀ ਦੇਵਾਂਗੇ ਅਤੇ ਲੋਕਾਂ ਦੇ ਜਿਹੜੇ ਅੜੇ ਹੋਏ ਕੰਮ ਹੈ ਉਹ ਕਰਾਂਗੇ ਅਤੇ ਪੰਜਾਬ ਦਾ ਬਾਰਡਰ ਪਾਕਿਸਤਾਨ ਨਾਲ ਖੋਲ੍ਹਾਂਗੇ, ਜਿਹਦੇ ਨਾਲ ਅਸੀਂ ਵਪਾਰ ਬਾਹਰ ਦੇ ਮੁਲਕਾਂ 'ਚ ਕਰ ਸਕੀਏ। ਅੱਜ ਕਿਸਾਨਾਂ ਨੇ ਮੋਰਚਾ ਲਾਇਆ, ਪਰ ਅਜੇ ਫਤਿਹ ਨਹੀਂ ਹੋਈ, ਕਿਉਂ ਕਰਕੇ ਇੱਕ ਤਾਂ ਕਿਸਾਨਾਂ ਦੇ ਜਿਹੜੇ ਕਰਜ਼ੇ ਹੈ ਉਹ 'ਤੇ ਲੀਕ ਨਹੀਂ ਮਾਰੀ ਹੁਕੂਮਤ ਨੇ। ਦੂਸਰਾ MSP ਦਾ ਅਜੇ ਝਗੜਾ ਪਿਆ। ਸੋ ਜਿਹੜੀਆਂ ਸਾਡੀਆਂ ਜਿਨਸਾਂ ਬਹੁਤ ਸਸਤੇ ਭਾਅ 'ਤੇ ਜਾਂਦੀਆਂ, ਜਿੱਦਣ ਪਾਕਿਸਤਾਨ ਦਾ ਬਾਰਡਰ ਖੁੱਲ੍ਹ ਗਿਆ ਅਤੇ ਪਾਕਿਸਤਾਨ ਦੇ ਵਿੱਚ ਕਮੀ ਹੈ ਕਣਕ ਦੀ, ਅਤੇ ਉਹ ਰੂਸ ਤੋਂ ਮੰਗਵਾਉਂਦਾ ਹੈ। ਸਾਡਾ ਬਾਰਡਰ ਵੱਟ ਨਾਲ ਵੱਟ ਲੱਗਦਾ ਅਤੇ ਇਹ ਸਾਡੇ ਕਿਸਾਨ ਉਹਨਾਂ ਦੀਆਂ ਮੰਡੀਆਂ ਦੇ ਵਿੱਚ ਵੀ ਜਾ ਕੇ ਆਪਣੀਆਂ ਜਿਨਸਾਂ ਵੇਚ ਸਕਦੇ ਆ। ਖਾਸ ਕਰਕੇ ਜਿਹੜੀ ਬਾਸਮਤੀ ਹੈ, ਇੱਥੇ ਤਾਂ 3000 3500 ਦਾ ਮੁੱਲ ਮਿਲਦਾ। ਜੇ ਪਾਕਿਸਤਾਨ ਨੂੰ ਅੱਗੇ ਮੁਲਕ ਦੇ ਵਿੱਚ ਚਲੇ ਜਾਈਏ, ਇਰਾਨ 'ਚ, ਉੱਥੇ ਤਾਂ 9000 ਰੁਪਈਆ ਕੁਇੰਟਲ ਬਾਸਮਤੀ ਦਾ ਹੈਗਾ। ਇਹਦੇ ਨਾਲ ਜਿਹੜੀ ਟਰਾਂਸਪੋਰਟ ਸਾਡੀ ਵਧੂਗੀ। ਜਿਹੜੇ ਸਾਡੇ ਕਾਕੇ ਬੇਰੁਜ਼ਗਾਰ ਫਿਰਦੇ ਹੈ, ਬੇਸ਼ੱਕ ਉਹ ਹਿੰਦੂ ਹੋਣ, ਮੁਸਲਮਾਨ ਹੋਣ, ਸਿੱਖ ਹੋਣ, ਰੰਗਰੇਟੇ ਸਿੱਖ ਹੋਣ, ਕੋਈ ਵੀ ਪੰਜਾਬੀ ਹੋਵੇ, ਉਹਨਾਂ ਦੀ ਜ਼ਿੰਦਗੀ ਬਿਹਤਰ ਬਣ ਜੂ, ਕਿਉਂ ਕਰਕੇ ਉਹਨਾਂ ਨੂੰ ਰੋਜ਼ੀ ਮਿਲੂਗੀ ਅਤੇ ਉਹ ਸਾਰੇ ਮੁਲਕਾਂ ਦੇ ਵਿੱਚ ਜਾਣਗੇ ਅਤੇ ਉਹਨਾਂ ਦਾ ਵੀ ਗੁਜ਼ਾਰਾ ਚੰਗਾ ਹੋਊਗਾ। ਅਤੇ ਜਿਹੜੇ ਕਰਜ਼ਾਈ ਹੋਏ ਪਏ ਹੈ, ਕਿਸਾਨ ਮਜ਼ਦੂਰ ਵੀ ਹੋਏ ਹੈ, ਕਿਸਾਨ ਵੀ ਹੋਏ ਹੈ, ਉਹ ਟੁੱਟੂਗਾ। ਅਤੇ ਸਰਕਾਰ ਨੂੰ ਚਾਹੀਦਾ ਹੈ, ਜਿਵੇਂ ਪਾਕਿਸਤਾਨ ਬਣਨ ਤੋਂ ਪਹਿਲਾਂ ਪੰਜਾਬ ਸੀ, ਇਸ ਦੇ ਖੇਤੀਬਾੜੀ ਵਜ਼ੀਰ ਹੁੰਦੇ ਸੀ ਸਰ ਛੋਟੂ ਰਾਮ। ਉਹਨਾਂ ਨੇ ਇੰਨੀ ਦਲੇਰੀ ਕੀਤੀ ਕਿ ਜਿੰਨਾ ਵੀ ਕਿਸਾਨਾਂ ਦੇ ਉੱਤੇ ਕਰਜ਼ਾ ਸੀਗਾ, ਇੱਕ ਲੀਕ ਮਾਰਤੀ ਸੀਗੀ ਅਤੇ ਖ਼ਤਮ ਕਰਤਾ ਸੀਗਾ। ਸੋ ਸਾਨੂੰ ਇਹੋ ਜਿਹੀ ਦਲੇਰੀ ਚਾਹੀਦੀ ਹੈ ਜਿਵੇਂ ਸਰ ਛੋਟੂ ਰਾਮ ਦੀ ਸੀ, ਕਿ ਅਸੀਂ ਇਹ ਕਰਜ਼ੇ ਨੂੰ ਖ਼ਤਮ ਕਰ ਦਈਏ ਔਰ ਨਵੇਂ ਸਿਰੇ ਆਪਾਂ ਖੇਤੀਬਾੜੀ ਚਲਾਈਏ, ਬਾਰਡਰ ਖੋਲ੍ਹੀਏ ਅਤੇ ਕਿਸਾਨ ਵੀ ਬਿਹਤਰ ਰਹੇ। ਕਿਉਂ ਕਰਕੇ ਜਿਹੜਾ ਕਿਸਾਨ ਸਾਰੇ ਮੁਲਕ ਨੂੰ ਖਵਾਉਂਦਾ ਪਿਆਉਂਦਾ ਹੈ, ਇਹ BJP ਵਾਲੇ ਦੁਕਾਨਦਾਰ ਹੈਗੇ ਹੈ, ਇਹ ਕਿਸਾਨ ਨੂੰ ਮਾਰਨਾ ਚਾਹੁੰਦੇ ਹੈ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਦੁਕਾਨਦਾਰ ਟਰਾਲੀਆਂ ਦੇਖਦਾ, ਨਰਮੇ ਦੀਆਂ ਭਰੀਆਂ ਹੋਈਆਂ, ਕਣਕ ਦੀਆਂ ਭਰੀਆਂ ਹੋਈਆਂ, ਝੋਨੇ ਦੀਆਂ ਭਰੀਆਂ ਮੰਡੀ 'ਚ, ਇਹ ਦੁਕਾਨਦਾਰ ਲਾਲਾ ਖੁਸ਼ ਹੁੰਦਾ ਹੈ ਕਿ ਹੁਣ ਸਾਡਾ ਜਿਹੜਾ ਹਿਸਾਬ ਕਿਤਾਬ ਹੈ ਜ਼ਿਮੀਂਦਾਰ, ਕਿਸਾਨ, ਖੇਤ ਮਜ਼ਦੂਰ ਦੇ, ਉਹ ਸਿੱਧਾ ਹੋ ਜਾਊਗਾ। ਅਤੇ ਕਿਸਾਨ ਵੀ ਪਹਿਲੀ ਚੀਜ਼ ਕਰਦੇ ਹੈ, ਜੋ ਇਹਨਾਂ ਨੇ ਪੈਸਾ ਲੈਣਾ ਦੇਣਾ ਹੁੰਦਾ ਹੈ, ਇਹ ਲਾਲੇ ਬਾਣੀਆਂ ਦੇ ਕੋਲ ਜਾ ਕੇ ਸਾਰਾ ਲਾਹ ਦਿੰਦੇ ਹੈ। ਅਤੇ ਇਹ ਜਿਹੜੀ ਗੱਲ BJP RSS ਦੀ ਹੈ ਕਿ ਵੱਡੇ ਵੱਡੇ ਕੰਪਨੀਆਂ ਬਣਾ ਦਿਓ, ਅਤੇ ਜਿਵੇਂ ਹੁਣ ਟੈਲੀਫੋਨ ਕਰਕੇ ਤੁਸੀਂ, ਉਹ ਕਿਹੜੀ ਹੈ ਇਹ ਕਈ ਫਰਮਾਂ ਹੈਗੀਆਂ ਜਿਹੜੀਆਂ ਤੁਹਾਨੂੰ ਸਾਰੀਆਂ ਚੀਜ਼ਾਂ ਤੁਹਾਡੇ ਘਰੇ ਪਹੁੰਚਾ ਦਿੰਦੀਆਂ। ਇਹ ਸਾਡੇ ਦੁਕਾਨਦਾਰਾਂ ਨੂੰ ਮਾਰਨ ਨੂੰ ਚਾਹੁੰਦੇ ਹੈ। ਅਤੇ ਇਸ ਤਰ੍ਹਾਂ ਠੀਕ ਰਹੂਗਾ ਕਿ ਜੇ ਕਿਸਾਨ ਕਮਾਉਂਦਾ ਹੈ, ਖੇਤ ਮਜ਼ਦੂਰ ਕਮਾਉਂਦਾ ਹੈ, ਅਤੇ ਸਾਡੇ ਲਾਲੇ ਬਾਣੀਏ ਵੀ ਹਰੇ ਭਰੇ ਰਹਿਣਗੇ ਅਤੇ ਖੁਸ਼ਹਾਲੀ ਸਾਰੇ ਪੰਜਾਬ ਦੇ ਵਿੱਚ ਆਊਗੀ। ਮਾਨ ਸਾਹਿਬ, ਤੁਸੀਂ ਵੱਡੀ ਜੀਓ ਪੋਲੀਟਿਕਸ ਦੀ ਵੀ ਗੱਲ ਕਰਦੇ ਹੋ। ਰਾਹੁਲ ਗਾਂਧੀ ਨੇ ਪਿਛਲੇ ਦਿਨ ਇੱਕ ਵੱਡੀ ਸਟੇਟਮੈਂਟ ਦਿੱਤੀ ਆ ਪਾਰਲੀਮੈਂਟ 'ਚ। ਉਹਨਾਂ ਨੇ ਕਿਹਾ ਵੀ ਇੰਡੀਆ ਇਜ਼ ਨੋਟ ਅ ਨੇਸ਼ਨ, ਇਟਸ ਅ ਯੂਨੀਅਨ ਆਫ ਸਟੇਟਸ।
ਜਿਹੜਾ ਕਾਂਗਰਸ ਦੇ ਵਿੱਚ ਇਹ ਬਦਲਾਅ ਦੇਖ ਰਹੇ ਹੋ ਤੁਸੀਂ ਇਹਨੂੰ, ਕਿਉਂਕਿ ਪੰਜਾਬ ਦੀ ਜਦੋਂ ਧਰਮ ਯੁੱਧ ਮੋਰਚੇ ਦੀ ਗੱਲ ਸੀ, ਉਹ ਵੱਡਾ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ, ਗੱਲ ਤਾਂ ਇਹੀ ਹੋ ਰਹੀ ਸੀ। ਹੁਣ ਇੰਦਰਾ ਗਾਂਧੀ ਦਾ ਜਿਹੜਾ ਪੋਤਾ ਆ ਉਹ ਇਹ ਗੱਲ ਪਾਰਲੀਮੈਂਟ 'ਚ ਕਹਿ ਰਿਹਾ, ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਤੇ ਪੰਜਾਬ ਤੇ ਇਹਦੇ ਕੀ ਅਸਰ ਪੈ ਸਕਦੇ ਆ ਕਾਂਗਰਸ ਦੀ ਇਸ ਪੋਜੀਸ਼ਨ ਦੇ? ਫਿਰ ਜੋ ਕੁਛ ਮੈਂ ਕਿਹਾ ਉਹ ਵੀ ਉਹੀ ਚੀਜ਼ ਕਹਿ ਰਿਹਾ ਕਿ ਖੋਲ੍ਹੋ ਤੇ ਕੌਮੀਅਤ ਨੂੰ ਪਛਾਣੋ। ਜ਼ਬਰਦਸਤ ਕਿਸੇ ਦੇ ਸੰਘ ਦੇ ਵਿੱਚ ਨੇਸ਼ਨ ਦੀ ਗੱਲ ਨਾ ਕਰੋ, ਕਿਉਂ ਕਰਕੇ ਯੂਨੀਅਨ ਆਫ ਸਟੇਟਸ ਤਾਂ ਹੈਗਾ, ਪਰ ਕਿਸੇ ਦੇ ਇਹ ਹਿਜਾਬ ਲਾ ਕੇ ਮੁਸਲਮਾਨਾਂ ਦੇ ਉਹ ਪਰਦਾ ਨਸ਼ੀਨ ਕੌਮ ਹੈ। ਇਸ ਤਰ੍ਹਾਂ ਤਾਂ ਨਹੀਂ ਨਾ ਚੱਲੂਗਾ ਕਿ ਮੁਸਲਮਾਨਾਂ ਨੂੰ, ਸਿੱਖਾਂ ਨੂੰ, ਜਿਹੜੇ ਆਪਣੇ ਟਰਾਈਬਲਸ ਨੇ ਅਤੇ ਘੱਟ ਗਿਣਤੀਆਂ, ਉਹਨਾਂ ਨੂੰ ਤੰਗ ਕਰੀ ਜਾਓ ਅਤੇ ਸਿਰਫ ਹਿੰਦੂਤਵਾ ਦਾ ਰਾਜ ਹੋਵੇ। ਸੁਪਰੀਮ ਕੋਰਟ ਦੇ ਵਿੱਚ ਅੱਜ ਕੋਈ ਸਿੱਖ ਮੁਸਲਮਾਨ ਜੱਜ ਹੀ ਹੈ ਨਹੀਂ ਗਾ, ਇੰਨੀਆਂ ਹਾਈ ਕੋਰਟਾਂ ਹੈਗੀਆਂ, ਕੋਈ ਵੀ ਚੀਫ ਜਸਟਿਸ ਸਿੱਖ ਨਹੀਂ ਹੈਗਾ, ਕੋਈ ਵੀ ਦੇਸ਼ ਦੇ ਵਿੱਚ ਸਿੱਖ ਗਵਰਨਰ ਨਹੀਂ ਹੈ, ਅਤੇ ਸਾਰੀ ਪਾਰਲੀਮੈਂਟ ਹਿੰਦੂਤਵਾ ਦੀ ਗੱਲ ਕਰਦੀ ਹੈ ਅਤੇ ਘੱਟ ਗਿਣਤੀ ਦੀ ਤਾਂ ਗੱਲ ਕਰਦੇ ਹੀ ਨਹੀਂ। ਸਾਨੂੰ ਤਾਂ ਜਿਵੇਂ ਸਟੀਮ ਰੋਲਰ ਹੁੰਦਾ ਉੱਤੋਂ ਦੀ ਲੰਘਾਉਣਾ ਚਾਹੁੰਦੇ ਆ। ਅਸੀਂ ਕਹਿੰਦੇ ਹਾਂ ਕਿ ਜਿਹੜੀ ਘੱਟ ਗਿਣਤੀ ਹੈ, ਮੋਦੀ ਅਤੇ BJP ਅਤੇ RSS ਨੂੰ ਉਹਨੂੰ ਨਾਲ ਲੈ ਕੇ ਚੱਲਣਾ ਪਊਗਾ। ਪਰ ਜੇ ਮੋਦੀ ਅਤੇ BJP RSS ਕਹਿਣ ਕਿ ਘੱਟ ਗਿਣਤੀਆਂ ਸਾਡੇ ਨਾਲ ਚੱਲਣ, ਉਹ ਗਲਤ ਆ, ਉਹ ਅਸੀਂ ਚੱਲਣ ਨੂੰ ਤਿਆਰ ਨਹੀਂ, ਕਿਉਂ ਕਰਕੇ ਵੱਧ ਗਿਣਤੀ ਹਮੇਸ਼ਾ ਘੱਟ ਗਿਣਤੀ ਤੋਂ ਨਾਲ ਲੈ ਕੇ ਚੱਲਦੀ ਹੈ। ਇਹ ਚਾਹੁੰਦੇ ਹੈ ਕਿ ਘੱਟ ਗਿਣਤੀ ਸਾਡੇ ਨਾਲ ਚੱਲੇ, ਐਂ ਥੋੜ੍ਹੀ ਹੋਇਆ ਕਰਦਾ। ਤੁਸੀਂ ਇੰਟਰਨੈਸ਼ਨਲ ਆਬਜ਼ਰਵਰਸ ਦੀ ਵੀ ਡਿਮਾਂਡ ਕੀਤੀ ਆ ਇਸ ਇਲੈਕਸ਼ਨਸ ਦੇ ਵਿੱਚ, ਉਹਦੇ ਪਿੱਛੇ ਕੀ ਕਾਰਨ? ਸਾਨੂੰ ਸ਼ੱਕ ਹੈ ਨਾ, ਜਿਹੜਾ ਮੈਂ ਪਹਿਲਾਂ ਕਿਹਾ ਕਿ ਜੇ EVM ਮਸ਼ੀਨਾਂ ਦਾ ਰਿਜ਼ਲਟ ਠੀਕ ਰਿਹਾ ਫਿਰ ਤਾਂ ਸਾਡਾ ਮੋਰਚਾ ਫਤਿਹ ਹੋ ਜਾਊਗਾ, ਪਰ ਅਜੇ ਤੱਕ ਬੜੇ ਅੜਿੱਕੇ ਹੈਗੇ ਹੈ। ਰਿਜ਼ਲਟ 10 ਅਪ੍ਰੈਲ ਨੂੰ ਨਿਕਲਣੇ ਹੈਗੇ ਹੈ ਅਤੇ ਉਦੋਂ ਫੈਸਲਾ ਹੋਊਗਾ ਕਿ EVM ਠੀਕ ਹੈ ਕਿ ਨਹੀਂ। ਅਤੇ ਸਾਨੂੰ ਜਿਵੇਂ ਮੁਸਲਮਾਨਾਂ ਦਾ ਮੈਂਬਰ ਪਾਰਲੀਮੈਂਟ ਓਵਾਸੀ ਸਾਹਿਬ ਹੈ, ਉਹਨਾਂ ਦੇ ਉੱਤੇ BJP ਅਤੇ RSS ਦੇ ਬੰਦਿਆਂ ਨੇ ਗੋਲੀ ਚਲਾਤੀ ਹਾਪੜ UP ਦੇ ਵਿੱਚ, ਜਿੱਥੇ BJP ਦੀ ਸਰਕਾਰ ਹੈ, ਇੰਡੀਆ 'ਚ ਵੀ ਸਰਕਾਰ ਹੈ। ਪਰ ਮੇਰਾ ਮਤਲਬ ਹੈ ਥੋੜ੍ਹੀ ਚੱਲ ਸਕੂਗਾ ਸਾਰਾ। ਸੋ ਜਿੰਨਾ ਚਿਰ ਇੰਟਰਨੈਸ਼ਨਲ ਅਬਜ਼ਰਵਰ ਇੱਥੇ ਨਹੀਂ ਆਉਂਦੇ, ਉਨਾ ਚਿਰ ਇੰਟਰਨੈਸ਼ਨਲ ਪੱਧਰ ਦੇ ਉੱਤੇ ਇਹ ਇਲੈਕਸ਼ਨਾਂ 'ਤੇ ਜਿੰਨੀਆਂ ਵੀ ਜਮਹੂਰੀਅਤ ਪਸੰਦ ਮੁਲਕ ਹੈ ਉਹ ਇਤਬਾਰ ਨਹੀਂ ਕਰਨਗੇ ਕਿ ਇਹ ਫੇਅਰ ਹੋਏ ਹੈ, ਸੱਚੇ ਹੋਏ ਹੈ, ਸਾਫ਼ ਹੋਏ ਹੈ ਅਤੇ ਸੁਥਰੇ ਹੋਏ ਹੈ। ਮਾਨ ਸਾਹਿਬ, ਆਖਰੀ ਸਵਾਲ ਆ, ਇਸ ਹਲਕੇ ਦੇ ਵਿੱਚ ਇੱਕ ਵੱਡੀ ਜਿਹੜੀ ਮੈਜੋਰਿਟੀ ਹੈ, ਇੱਕ ਵੱਡਾ ਵੋਟ ਬੈਂਕ ਆ, ਉਹ ਮੁਸਲਿਮ ਮਾਈਨੋਰਿਟੀ ਦਾ ਵੀ ਹੈ, ਤਾਂ ਉਹਨਾਂ ਦੀ ਸਥਿਤੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੀ ਮੁਸਲਿਮ ਮਾਈਨੋਰਿਟੀ ਆ ਉਹ ਤੁਹਾਨੂੰ ਕਿਉਂ ਸਪੋਰਟ ਕਰੇ? ਮੈਂ ਕਹਿ ਤਾਂ ਦਿੱਤਾ ਕਿ ਉਹ ਦਬਲੀ ਕੁਚਲੀ ਹੈ। ਹੁਣੇ ਤਾਂ ਉਹਨਾਂ ਦੇ ਲੀਡਰ ਦੇ ਉੱਤੇ ਤਾਂ ਗੋਲੀ ਚੱਲ ਕੇ ਹਟੀ ਹੈ, ਤਾਂ ਮੇਰਾ ਉਹਨਾਂ ਦਾ ਤਾਂ ਜੀਵਨ ਸਾਡੇ ਨਾਲੋਂ ਵੀ ਹਰਾਮ ਦਾ। ਕਸ਼ਮੀਰ ਦੇ ਵਿੱਚ ਦੇਖੋ, ਐਫਸਪਾ ਕਾਨੂੰਨ ਲਾ ਕੇ ਆਪਣੀ ਫੌਜ ਉਹਨਾਂ ਨੂੰ ਮਾਰ ਸਕਦੀ ਹੈ, ਉਹਨਾਂ ਨੂੰ ਤਸੀਹੇ ਦੇ ਸਕਦੀ ਹੈ, ਉਹਨਾਂ 'ਤੇ ਜਬਰ ਜਨਾਹ ਕਰ ਸਕਦੀ ਹੈ, ਕੁਛ ਵੀ ਕਰ ਸਕਦੀ ਹੈ। ਅਤੇ ਮੇਰਾ ਮਤਲਬ ਕਹਿਣ ਦਾ ਕਿ ਇਸ ਤਰ੍ਹਾਂ ਨਹੀਂ ਨਾ ਰਾਜ ਚੱਲ ਸਕਦਾ ਹੈਗਾ। ਹੁਣ ਇਹ ਰਾਮ ਰਹੀਮ ਸਰਸੇ ਸਾਧ ਨੂੰ ਛੱਡ ਦਿੱਤਾ ਇਲੈਕਸ਼ਨਾਂ ਦੇ ਵਿੱਚ, ਅਤੇ ਉਹਦਾ ਮਤਲਬ ਇਹੀ ਹੈ ਕਿ ਬਾਦਲ ਕੇ ਉਹਨਾਂ ਨੂੰ ਵੋਟਾਂ ਪੈਣ ਸਰਸੇ ਵਾਲਿਆਂ ਦੀਆਂ, ਪ੍ਰੇਮੀਆਂ ਦੀਆਂ, ਅਤੇ BJP ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਸਾਰੇ ਜਿਹੜਾ ਜੁੱਟ ਬਣਿਆ BJP ਦਾ, ਇਹ ਸਰਕਾਰ ਬਣਾਵੇ। ਪਰ BJP ਦਾ ਪ੍ਰਧਾਨ ਨਾਡਾ ਸਾਹਿਬ ਕਹਿੰਦਾ ਕਿ ਜੇ ਸਾਡੀ BJP ਦੀ ਅਤੇ ਸਾਡੇ ਟੁਕੜਿਆਂ ਦੀ ਸਰਕਾਰ ਨਾ ਆਈ ਅਤੇ ਪਾਕਿਸਤਾਨ ਦਾ ਇੱਥੇ ਬਹੁਤ ਅਸਰ ਹੋ ਜੂ ਪੰਜਾਬ ਦੇ ਵਿੱਚ। ਹੁਣ ਤੁਸੀਂ ਦੱਸੋ, ਗੁਰੂ ਨਾਨਕ ਸਾਹਿਬ ਨੇ ਤਾਂ ਸਾਨੂੰ ਹੁਕਮ ਦਿੱਤਾ, ਨਾ ਅਸੀਂ ਹਿੰਦੂ ਹੈ ਨਾ ਮੁਸਲਮਾਨ, ਅਤੇ ਜਦੋਂ ਅਸੀਂ ਪਾਕਿਸਤਾਨ ਨੂੰ ਕਦੇ ਅੰਦਰ ਨਹੀਂ ਆਉਣ ਦਿੱਤਾ ਅਤੇ ਹਿੰਦੂਤਵਾ ਨੂੰ ਵੀ ਬਾਹਰ ਰੱਖਦੇ ਹੈ, ਅਤੇ ਇਹ ਇਲੈਕਸ਼ਨਾਂ 'ਚ ਸਿੱਧ ਹੋਊਗਾ ਗੁਰੂ ਨਾਨਕ ਸਾਹਿਬ ਦੇ ਹੁਕਮ ਕਿ ਨਾ ਅਸੀਂ ਹਿੰਦੂ ਹੈ ਨਾ ਮੁਸਲਮਾਨ ਹੈ, ਕਿ ਅਸੀਂ ਨਾ ਤਾਂ ਵੱਧ ਗਿਣਤੀ ਨੂੰ ਅੰਦਰ ਵੜਨ ਦਿੰਦੇ ਹੈ, ਨਾ ਪਾਕਿਸਤਾਨ ਨੂੰ ਅੰਦਰ ਵੜਨ ਦਿੰਦੇ ਹੈ। ਅਸੀਂ ਵਿਚਕਾਰ ਹੈਗੇ ਹਾਂ, ਅਸੀਂ ਆਜ਼ਾਦ ਲੋਕ ਹੈ, ਅਤੇ ਅਸੀਂ ਆਪਣੇ ਤੌਰ ਦੇ ਉੱਤੇ ਜਿੰਦਾ ਰਹਿਣਾ ਚਾਹੁੰਦੇ ਹੈ।
ਤੇ ਆਪਣਾ ਜਿਹੜਾ ਸੱਭਿਆਚਾਰ ਹੈ, ਸਾਡਾ ਮਜ਼ਹਬ ਹੈ, ਇਹ ਸਾਰਾ ਫੈਲਾਉਣਾ ਚਾਹੁੰਦੇ ਆ। ਹਿੰਦੂਆਂ ਨੂੰ ਵੀ, ਈਸਾਈਆਂ ਨੂੰ, ਪਾਰਸੀਆਂ ਨੂੰ, ਮੁਸਲਮਾਨਾਂ ਨੂੰ, ਸਾਰਿਆਂ ਨੂੰ ਅਸੀਂ ਇਹ ਬਰਾਬਰਤਾ ਦੇਵਾਂਗੇ। ਅਸੀਂ ਬਰਾਬਰਤਾ ਦੇ ਲਈ ਖੜ੍ਹੇ ਹਾਂ ਕਿ ਸਾਰੇ ਅਸੀਂ ਬਰਾਬਰ ਹੈ। ਬੀਬੀਆਂ ਵੀ ਸਾਡੇ ਬਰਾਬਰ ਹੈਗੀਆਂ ਅਤੇ ਬੀਬੀਆਂ ਨੂੰ ਵੀ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ। ਜਿਵੇਂ ਕਿ ਦਰਬਾਰ ਸਾਹਿਬ ਦੇ ਵਿੱਚ ਹੁਣ ਬੀਬੀਆਂ ਨੂੰ ਕੀਰਤਨ ਨਹੀਂ ਕਰਨ ਦਿੰਦੇ। ਦੂਜੀ ਗੱਲ ਹੈ ਕਿ ਇਹ ਲੋਕ ਦੱਸਦੇ ਨਹੀਂ, ਪਰ ਅੰਦਰੋਂ ਗੱਲ ਇਹ ਹੈ ਕਿ ਜਦੋਂ ਅਸੀਂ ਆਪਣੀਆਂ ਬੀਬੀਆਂ ਵਿਆਹੁੰਦੇ ਹਾਂ ਅਤੇ ਫਿਰ ਸਹੁਰੇ ਉਹਨਾਂ ਨੂੰ ਰੱਖਦੇ ਨਹੀਂ ਅਤੇ ਉਹ ਪੇਕੇ ਆਉਂਦੀਆਂ। ਅਤੇ ਦੂਜੀ ਗੱਲ ਹੈ, ਬਾਹਰ ਮੁਲਕਾਂ ਤੋਂ ਲਾੜੇ ਆ ਜਾਂਦੇ ਹੈ, ਉਹ ਵਿਆਹ ਕਰਾ ਲੈਂਦੇ ਹੈ, ਪਰ ਉਹ ਬੀਬੀਆਂ ਨੂੰ ਬਾਹਰ ਜਿੱਥੋਂ ਆਏ ਹੈ, ਅਮਰੀਕਾ, ਕੈਨੇਡਾ ਤੋਂ, ਉੱਥੋਂ ਲੈ ਕੇ ਨਹੀਂ ਜਾਂਦੇ। ਇਹ ਸਿਸਟਮ ਅਸੀਂ ਬੰਦ ਕਰ ਦੇਣਾ ਹੈਗਾ ਕਿ ਇਸ ਤਰ੍ਹਾਂ ਨਹੀਂ ਹੋਊਗਾ। ਜਿਵੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਆਪਣੇ ਰੋਹਬ ਦੇ ਨਾਲ ਬਿਲਕੁਲ ਬੀਬੀਆਂ ਨੂੰ ਆਪਣੇ ਹੱਕ ਦਿਵਾਉਂਦੇ ਸੀ, ਅਤੇ ਵਿਆਹਾਂ ਦੇ ਉੱਤੇ ਵੀ ਸਾਰਿਆਂ ਦੇ ਉੱਤੇ ਇਸ ਤਰ੍ਹਾਂ ਅਸੀਂ ਨਿਗਾਹ ਬਾਜ਼ ਦੀ ਰੱਖਾਂਗੇ ਕਿ ਕਿਸੇ ਵੀ ਬੀਬੀ ਨੂੰ ਦੁੱਖ ਨਾ ਹੋਵੇ ਵਿਆਹ ਤੋਂ ਮਗਰੋਂ। ਬਹੁਤ ਧੰਨਵਾਦ ਮਾਨ ਸਾਹਿਬ ਤੁਹਾਡਾ। ਮਾਨ ਸਾਹਿਬ ਨੇ ਆਪਣਾ ਜਿਹੜਾ ਉਹਨਾਂ ਦਾ ਆਈਡੀਆ ਇਸ ਇਲੈਕਸ਼ਨ ਦਾ, ਇਸ ਪੋਲ ਕੈਂਪੇਨ ਦਾ, ਉਹਦੇ ਬਾਰੇ ਅਸੀਂ ਉਹਨਾਂ ਨੂੰ ਸਵਾਲ ਕੀਤੇ ਨੇ ਅਤੇ ਉਹਨਾਂ ਨੇ ਦੱਸਿਆ ਕਿ ਕਿਵੇਂ ਉਹ ਪੋਲ ਕੈਂਪੇਨ ਨੂੰ ਰਨ ਕਰ ਰਹੇ ਨੇ, ਕੀ ਉਹਨਾਂ ਦੇ ਇਸ਼ੂਜ਼ ਨੇ, ਕਿਵੇਂ ਜਿਹੜੀਆਂ ਰਵਾਇਤੀ ਸਿਆਸੀ ਧਿਰਾਂ ਨੇ ਜੋ ਕੁਛ ਹੈਂਡ ਟੂ ਹੈਂਡ ਜਿਹੜੀਆਂ ਨੇ ਲੋਕਾਂ ਨੂੰ ਆਫਰਸ ਦੇ ਰਹੀਆਂ ਨੇ, ਕਿ ਉਹਨਾਂ ਦੀ ਸਿਆਸਤ ਉਹਨਾਂ ਤੋਂ ਵੱਖਰੀ ਆ, ਉਹਨਾਂ ਦੀ ਸਿਆਸਤ ਇਮਾਨਦਾਰੀ 'ਤੇ ਖੜੀ ਹੈ, ਜਿਹਦਾ ਇੱਕ ਟ੍ਰੇਡਮਾਰਕ ਵੀ ਇਹ ਮਾਨ ਸਾਹਿਬ ਦਾ ਬਣ ਚੁੱਕਿਆ ਹੈ ਇੱਕ ਲੰਮੀ ਸਟਰਗਲ ਦੇ ਵਿੱਚੋਂ। ਅਤੇ ਇਸ ਵਾਰ ਅਮਰਗੜ੍ਹ ਹਲਕਾ ਜਿਹੜਾ ਆ ਉਹ ਮਤਲਬ ਇਹ ਹੈ ਕਿ ਟੈਸਟ ਮਾਨ ਸਾਹਿਬ ਦਾ ਹੋ ਰਿਹਾ ਜਾਂ ਅਮਰਗੜ੍ਹ ਹਲਕੇ ਦਾ ਹੋ ਰਿਹਾ, ਇਹ ਲੋਕ ਫੈਸਲਾ ਕਰਨਗੇ। ਅਤੇ ਅਮਰਗੜ੍ਹ ਹਲਕਾ ਹੋ ਰਿਹਾ, ਸਿੱਖ ਕੌਮ ਦਾ ਟੈਸਟ ਹੈ ਜੀ। ਬਿਲਕੁਲ। ਮਾਨ ਸਾਹਿਬ ਪਹਿਲਾਂ TV 84 ਦੇ ਉੱਤੇ ਬੜੀ ਵਾਇਰਲ ਹੋਈ ਆ ਵੀਡੀਓ ਮਾਨ ਸਾਹਿਬ ਦੀ, ਉਹ ਸਟੇਟਮੈਂਟ ਜਿਹੜੀ ਆ ਸਾਰੀ ਦੁਨੀਆ 'ਚ ਫੈਲੀ ਆ, ਜਦੋਂ ਮਾਨ ਸਾਹਿਬ ਨੇ ਇੱਕ ਅਲਾਂਭਾ ਵੀ ਸਿੱਖ ਕੌਮ ਨੂੰ ਦਿੱਤਾ ਆ, ਤਾਂ ਉਹ ਫਿਰ ਦੇ ਰਹੇ ਆ। ਉਹ ਕਹਿੰਦੇ ਆ ਕਿ ਮੈਂ ਨਹੀਂ ਹਾਰਦਾ, ਇਹ ਸਿੱਖ ਕੌਮ ਹਾਰਦੀ ਆ। ਉਹ ਵੀ ਅੱਜ ਵੀਡੀਓ ਤੁਸੀਂ ਦੇਖ ਰਹੇ ਹੋ ਲਗਾਤਾਰ ਵਾਇਰਲ ਹੋ ਰਹੀ ਆ। ਤਾਂ ਸਿੱਖ ਕੌਮ ਨਹੀਂ ਹਾਰਦੀ, ਮੈਂ ਕਿਹਾ ਸਿੱਖ ਕੌਮ ਨੂੰ ਹਰਾ ਦਿੰਦੀ ਆ। ਬਿਲਕੁਲ, ਮਾਨ ਸਾਹਿਬ ਕਹਿੰਦੇ ਕਿ ਸਿੱਖ ਕੌਮ ਮੈਨੂੰ ਹਰਾ ਦਿੰਦੀ ਆ। ਤਾਂ ਇਹ ਬਜ਼ੁਰਗ ਜਰਨੈਲ ਕਦੇ ਹਾਰੀ ਹੈ। ਬਿਲਕੁਲ, ਇਹ ਬਜ਼ੁਰਗ ਜਰਨੈਲ ਦੀਆਂ ਸਟੇਟਮੈਂਟਸ ਜਿਹੜੀਆਂ ਨੇ ਉਹ ਭਾਵੁਕ ਕਰਦੀਆਂ ਨੇ, ਉਹ ਲੋਕਾਂ ਨੂੰ ਇਮੋਸ਼ਨਲ ਕਰਦੀਆਂ ਨੇ। ਪਰ ਉਹ ਹੁਣ ਕੀ ਸਿਆਸਤ ਅੱਗੇ ਅਗਲੇ ਦਿਨਾਂ 'ਚ ਪੰਜਾਬ ਦੀ ਸਿਆਸਤ ਜਿਹੜੀ ਆ ਉਹ ਰੂਪ ਲੈਂਦੀ ਆ, ਜਾਂ ਕਿਹੋ ਜਿਹਾ ਬਦਲਾਅ ਆਉਂਦਾ ਹੈ। 20 ਤਰੀਕ ਨੂੰ ਚੋਣਾਂ ਹੋ ਰਹੀਆਂ ਨੇ, ਫਿਰ 10 ਮਾਰਚ ਨੂੰ ਨਤੀਜੇ ਆ ਜਾਣਗੇ ਅਤੇ ਸਭ ਕੁਝ ਸਾਹਮਣੇ ਆ ਜਾਊਗਾ, ਅਤੇ ਫਿਰ ਅਸੀਂ ਹਰ ਇੱਕ ਤਰ੍ਹਾਂ ਦੀ ਅਪਡੇਟ ਲੈ ਕੇ ਤੁਹਾਡੇ ਅੱਗੇ ਪੇਸ਼ ਹੁੰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।